ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਤੋਂ। ਪੰਜਾਬ ਸਰਕਾਰ ਨੇ ਐਲਾਨ ਹੀ ਦਿੱਤੀ ਹੈ ਜੀ ਨਵੀਂ ਇੰਡਸਟਰੀਅਲ ਪਾਲਿਸੀ। ਹਾਂਜੀ, ਬਿਲਕੁਲ ਦੇਰ ਆਏ ਦਰੁਸਤ ਆਏ। ਤਾਂ ਇਹਨਾਂ ਨੇ ਇਹ ਇੰਡਸਟਰੀਅਲ ਪਾਲਿਸੀ ਜਿਹੜੀ ਆ, ਜਿਹਨੂੰ ਆਪਾਂ ਸਨਅਤੀ ਨੀਤੀ ਕਹਿ ਸਕਦੇ ਹਾਂ ਪੰਜਾਬੀ 'ਚ, ਤਾਂ ਇਹ ਐਲਾਨ ਦਿੱਤੀ ਆ। ਤਾਂ ਇਹ ਐਲਾਨੀ ਉਦੋਂ ਆ ਜਦੋਂ 20 ਕੁ ਦਿਨ ਰਹਿ ਗਏ ਨੇ, ਕਿਉਂਕਿ ਇਹਨਾਂ ਨੇ ਆਪ ਸਰਕਾਰ ਦਾ ਜਿਹੜਾ ਪਹਿਲਾ ਪੰਜਾਬ ਇਨਵੈਸਟਰ ਸਮਿਟ ਜਿਹੜਾ ਸੱਦਿਆ ਹੋਇਆ, ਕਾਲ ਕੀਤਾ, ਉਹਦੇ ਵਾਸਤੇ, ਉਹਦੀ ਕਾਮਯਾਬੀ ਵਾਸਤੇ ਮਾਨ ਸਾਹਿਬ ਗੇੜੇ ਵੀ ਲਾ ਰਹੇ ਨੇ, ਤੁਹਾਨੂੰ ਪਤਾ ਹੋਏਗਾ, ਮੀਟਿੰਗਾਂ ਵੀ ਕਰ ਰਹੇ ਨੇ। ਸੋ ਲਿਹਾਜ਼ਾ ਇਹ ਉਡੀਕੀ ਜਾ ਰਹੀ ਸੀਗੀ ਪਾਲਿਸੀ ਕਿ ਪਹਿਲਾਂ ਪਾਲਿਸੀ ਆਏਗੀ ਤੇ ਤੈਅ ਆ, ਪਰ ਕਦੋਂ ਕੁ ਆਏਗੀ ਇਹ ਅਨਿਸ਼ਚਿਤ ਸੀਗਾ। ਤਾਂ ਅੱਜ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਦੇ ਦੌਰਾਨ ਖਾਸਾ ਸਮਾਂ ਲਿਆ, ਲੋਕ ਕੰਨ ਲਾ ਕੇ ਸੁਣਦੇ ਰਹੇ ਕਿ ਕੀ ਕਹੂਗੇ, ਕੀ ਕਹੂਗੇ, ਕੀ ਹੋ ਰਿਹਾ, ਕੀ ਚੱਲ ਰਿਹਾ। ਅਖੀਰ ਦੇ ਵਿੱਚ ਇਸ ਗੱਲ ਤੋਂ ਭੇਤ ਉੱਠਿਆ ਕਿ ਜਿਹੜੀ ਉਦਯੋਗਿਕ ਨੀਤੀ ਆ, ਸਨਅਤੀ ਨੀਤੀ ਹੈ, ਉਹ ਇਹਨਾਂ ਨੇ ਲੈ ਆਂਦੀ ਆ। ਤਾਂ ਇਹਦੇ ਵਿੱਚ ਬੇਸਿਕ ਗੱਲਾਂ ਨੇ, ਵੈਸੇ ਬਹੁਤ ਵੱਡੀ ਹੋਏਗੀ, ਇਹਨੂੰ ਪੜਾਂਗੇ ਡਿਟੇਲ ਦੇ ਨਾਲ, ਹਾਲੇ ਆਈ ਨਹੀਂ ਹੈ, ਪਰ ਬੇਸਿਕ ਇਹਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮੀਡੀਆ ਰਾਹੀਂ, ਕਿ ਇੱਕ ਤਾਂ ਇਹ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਜੋ ਛੋਟ ਦਿੰਦੇ ਆ, ਮਤਲਬ ਕਿ ਜੋ ਬਿਜਲੀ ਸਬਸਿਡੀ ਦਿੰਦੇ ਆ, ਉਹ ਜਿਉਂ ਦੀ ਤਿਉਂ ਰਹੇਗੀ, ਮਤਲਬ ਕਿ ਬਹੁਤ ਸਸਤੀਆਂ ਦਰਾਂ ਤੇ ਅਸੀਂ ਬਿਜਲੀ ਦਿੰਦੇ ਆ ਜਿਹੜੀ, ਉਹ ਇਸੇ ਤਰ੍ਹਾਂ ਹੀ ਦੇਵਾਂਗੇ। ਦੂਜਾ ਹੈ ਕਿ 25 ਕਰੋੜ ਰੁਪਏ ਤੱਕ ਦੇ ਜਿਹੜੇ ਇਨਵੈਸਟਮੈਂਟ ਵਾਲੇ ਪ੍ਰੋਜੈਕਟ ਹੋਣਗੇ, ਉਹਨਾਂ ਨੂੰ ਜ਼ਿਲ੍ਹਾ ਲੈਵਲ ਤੇ ਹੀ ਮਨਜ਼ੂਰੀ ਦੇ ਦਿੱਤੀ ਜਾਏਗੀ। ਅੱਛਾ ਕਦਮ ਆ, ਮਤਲਬ ਕਿ ਜ਼ਿਲ੍ਹਾ ਪੱਧਰੀ ਉੱਥੇ ਜੋ ਪ੍ਰਸ਼ਾਸਨ ਆ, ਉਹੀ ਸਾਰਾ ਕੁਝ ਨੱਕੀ ਕਰ ਦੇਵੇਗਾ। ਤੇ ਦੂਜਾ ਇਹ ਹੈ ਕਿ ਉਹ ਕਹਿੰਦੇ ਕਿ 5 ਲੱਖ ਕਰੋੜ ਰੁਪਏ ਦੇ ਉਦਯੋਗਿਕ ਨਿਵੇਸ਼ ਨੂੰ ਅਸੀਂ ਅਟਰੈਕਟ ਕਰਨਾ ਚਾਹੁੰਦੇ ਹਾਂ। ਇਹ ਇੱਕ ਟੀਚਾ ਰੱਖ ਦਿੱਤਾ ਗਿਆ ਪਾਲਿਸੀ ਦੇ ਵਿੱਚ। ਹਾਲਾਂਕਿ ਨਾਲ ਕੁਝ ਉਹਨਾਂ ਨੇ ਸੈਕਟਰ ਵੀ ਗਿਣਾਏ ਨੇ ਕਿ ਇਹਦੇ ਵਿੱਚ ਮਤਲਬ ਕਿ ਜਿਹੜੇ ਸਾਡੇ 5 ਪ੍ਰਮੁੱਖ ਨਿਸ਼ਾਨੇ ਹੋਣਗੇ: ਇਲੈਕਟ੍ਰੋਨਿਕਸ, ਫੂਡ ਪ੍ਰੋਸੈਸਿੰਗ, ਕਲੋਥਿੰਗ, ਆਈਟੀ ਤੇ ਆਈਟੀ ਆਧਾਰਿਤ ਜਿਹੜੀਆਂ ਹੋਰ ਸੇਵਾਵਾਂ ਹੁੰਦੀਆਂ ਨੇ। ਫਿਰ ਮਾਈਕਰੋ, ਸਮਾਲ ਅਤੇ ਮੀਡੀਅਮ ਇੰਡਸਟਰੀ, ਵੱਡੇ ਉਦਯੋਗ। ਤੇ ਇਹ ਕਹਿੰਦੇ ਆ ਕਿ ਅਸੀਂ 7 ਸਾਲ ਵਾਸਤੇ SGST ਜਿਹੜੀ ਹੈ ਉਹਦੀ ਭਰਪਾਈ ਕਰਾਂਗੇ। ਇੱਕ ਤੈਅ ਇਨਵੈਸਟਮੈਂਟ ਕਰਨ ਵਾਲੇ ਉਦਯੋਗਾਂ ਨੂੰ ਬਿਜਲੀ ਸੈਸ, ਸਟਾਂਪ ਫੀਸ ਇਤਿਆਦਿ ਤੇ ਛੋਟ ਮਿਲੇਗੀ। ਸੋ ਇਹ ਕੁਝ ਰਿਆਇਤਾਂ ਨੇ। ਨਾਲ ਇਹ ਕਿਹਾ ਕਿ ਪੰਜਾਬੀਆਂ ਨੂੰ ਜੌਬ ਦੇਣ ਤੇ ਉੱਥੇ ਵੀ ਸਬਸਿਡੀ ਆ, ਕਿ ਮਤਲਬ ਕਿ ਜੇ ਕੋਈ ਯੂਨਿਟਸ ਦੇ ਵਿੱਚ 5 ਸਾਲ ਲਈ 36,000 ਰੁਪਏ ਪ੍ਰਤੀ ਕਰਮਚਾਰੀ ਬਿਜਲੀ ਕਰਮਚਾਰੀ ਸਾਲਾਨਾ ਸਬਸਿਡੀ ਲੈਣਾ ਚਾਹੁੰਦਾ ਹੈ, ਤਾਂ ਉਹਨੂੰ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਜੌਬ ਦੇਣੀ ਪਵੇਗੀ। ਇਸੇ ਤਰ੍ਹਾਂ ਜੇਕਰ ਯੂਨਿਟ ਦੇ ਵਿੱਚ ਔਰਤ, ਵਰਕਰ ਜਾਂ ਰਿਜ਼ਰਵ ਕੈਟਾਗਰੀ ਦੇ ਲੋਕਾਂ ਨੂੰ ਜੌਬ ਦਿੱਤੀ ਜਾਂਦੀ ਹੈ, ਤਾਂ ਫਿਰ ਇਹ ਸਬਸਿਡੀ ਜਿਹੜੀ ਹੈ ਉਹ 48,000 ਰੁਪਏ ਪ੍ਰਤੀ ਕਰਮਚਾਰੀ ਹੋਏਗੀ। ਆਹ ਮੈਨੂੰ ਗੱਲ ਬਹੁਤ ਜੱਚੀ ਹੈ। ਇਹਦੇ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਹੈ। ਕਿਉਂਕਿ ਇੱਕ ਤਾਂ ਜਿਹੜੀ ਜੌਬ ਹੈ ਉਹ ਪੰਜਾਬੀਆਂ ਵਾਸਤੇ, ਦੂਸਰਾ ਇਹ ਆ ਕਿ ਇਹਦੇ ਵਿੱਚ ਜਿਹੜੇ ਉਦਯੋਗਪਤੀ ਹੁੰਦੇ ਆ, ਉਹ ਇਹ ਚੀਜ਼ ਸੋਚਦੇ ਆ ਕਿ ਸਾਨੂੰ ਲੇਬਰ ਜਿਹੜੀ ਇੱਕ ਤਰ੍ਹਾਂ ਨਾਲ ਬਹੁਤ ਸਸਤੀਆਂ ਦਰਾਂ ਤੇ ਮਿਲੇਗੀ, ਕਿ ਭਰਪਾਈ ਸਰਕਾਰ ਨੇ ਕਰਨੀ, ਸਰਕਾਰ ਵਿੱਚ ਜਾ ਮੰਨਿਆ। ਤਾਂ ਇਹ ਅੱਛੀ ਚੀਜ਼ ਆ। ਬਾਕੀ ਹੋਰ ਵੀ ਫੈਸਲੇ ਨੇ ਇਹਨਾਂ ਦੇ, ਕੁਝ ਮਤਲਬ ਕਿ ਮਾਈਨਿੰਗ ਨੂੰ ਲੈ ਕੇ, ਕਿ 18 ਸਾਈਟਸ ਤੇ ਰੇਤਾ ਇਹ ਆਪ ਵੇਚੂਗੇ 5.5 ਰੁਪਏ ਪ੍ਰਤੀ ਜੋ ਕਨਫੀਟ ਹੁੰਦਾ ਹੈ। ਤੇ ਇਸ ਤੋਂ ਇਲਾਵਾ ਜੋ ਇਲੈਕਟ੍ਰੋਨਿਕ ਵਹੀਕਲ ਆ ਰਹੇ, EV ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਔਰ ਮੁੱਖ ਤੌਰ ਤੇ ਉਦਯੋਗਿਕ ਨੀਤੀ ਦੇ ਹੀ ਚਰਚੇ ਆ, ਤਾਂ ਖਾਸਾ ਕੁਝ ਹੈ। ਪਰ ਇਹਦੇ ਵਿੱਚ ਜੇ ਤੁਸੀਂ ਮੁੱਖ ਤੌਰ ਤੇ ਦੇਖੋਗੇ ਤਾਂ ਜੋ ਲੈਂਡ ਹੈ, ਆਪਾਂ ਜੇ ਦੇਖੀਏ ਮੁੱਖ ਲੋੜ ਹੈ ਜਿਹੜੀ ਉਦਯੋਗ ਦੀ, ਤਾਂ ਉਹਦੇ ਤੇ ਕੋਈ ਖਾਸ ਹਾਲੇ ਤੱਕ ਕੋਈ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਨੇ ਪ੍ਰੋਗਰਾਮ ਠੋਸ ਲਿਖਿਆ, ਕਿਉਂਕਿ ਲੈਂਡ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਆ। ਇਹਦੇ ਤੇ ਕਈ ਵਾਰ ਥੋੜੀ ਗਰਾਰੀ ਫਸ ਜਾਂਦੀ ਹੈ। ਬਾਕੀ ਅੱਛਾ ਕੰਮ ਕੀਤਾ ਇਹਨਾਂ ਨੇ, ਜਿਵੇਂ ਜ਼ਿਲ੍ਹਾ ਪੱਧਰੀ ਨਿਪਟਾਰਾ, ਕਿ ਉੱਥੇ ਹੀ ਸਾਰਾ ਕੁਝ ਕਰਵਾ ਲਓ। ਇਸ ਤੋਂ ਇਲਾਵਾ ਸਬਸਿਡੀ ਦੇ ਦਿੱਤੀ, ਬਿਜਲੀ ਦੀ ਸਬਸਿਡੀ ਜਿਹੜੀ ਹੈ ਉਹ ਇਹਨਾਂ ਨੇ ਕਿਹਾ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਜੌਬ ਦੇ ਵਿੱਚ ਵੀ ਸਬਸਿਡੀ ਦੇਵਾਂਗੇ। ਤਾਂ ਠੀਕ ਹੈ, ਪਰ ਇਹਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕਿੰਨੇ ਕੁ ਇਨਵੈਸਟਰ ਜਿਹੜੇ ਆ ਰੁਚੀ ਦਿਖਾਉਂਦੇ ਆ, ਕਿਉਂਕਿ ਦੇਖੋ ਸਾਰਾ ਕੁਝ ਹੋਣਾ ਤਾਂ ਨਿਵੇਸ਼ ਦੇ ਨਾਲ ਹੈ ਨਾ। ਹੁਣ ਅਸੀਂ ਕਾਲ ਕਰ ਰਹੇ ਹਾਂ, ਉਧਰੋਂ ਯੋਗੀ ਆਦਿੱਤਿਆਨਾਥ ਕਾਲ ਕਰ ਰਹੇ ਆ, ਸਾਰੀਆਂ ਸਟੇਟਾਂ ਕਾਲ ਕਰ ਰਹੀਆਂ ਨੇ। ਤਾਂ ਬਿਹਤਰ ਕੌਣ ਹੈ, ਯਕੀਨ ਕਿਹਦਾ ਹੈ, ਇਹ ਤਾਂ ਤੈਅ ਹੋਣਾ ਨਤੀਜਿਆਂ ਦੇ ਨਾਲ।